हाँ जी मित्र प्यारिओ ਆਪਾਂ ਐਕਸਪਲੋਰ ਕਰ ਰਹੇ ਸੀਗੇ ਮਕਬਰਾ ਜ਼ੈਬੁਲ ਨਿਸਾਤ। ਇੱਥੋਂ ਦੇ ਹੀ ਵਸਨੀਕ ਨੇ ਸੈयद ਅਹਿਸਨ ਅਬਾਸ ਸ਼ਰਾਜ਼ੀ ਸਾਹਿਬ। ਅਸੀਂ ਉਹਨਾਂ ਤੋਂ ਜਾਣਦੇ ਹਾਂ ਇਸ ਮਕਬਰੇ ਦੇ ਬਾਰੇ, ਕਿਉਂਕਿ ਇੱਕ ਪੀੜ੍ਹੀਆਂ ਤੋਂ ਇਹਨਾਂ ਦੀ ਜਿਹੜੀ ਨਸਲ ਆ ਉਹ ਇੱਥੇ ਦੀ ਵਸਨੀਕ ਹੈ ਤੇ ਸਮਾਂ ਲੰਘਣ ਦੇ ਨਾਲ ਨਾਲ ਉਹਨਾਂ ਨੇ ਇੱਥੋਂ ਦੀਆਂ ਕੀ ਤਬਦੀਲੀਆਂ ਦੇਖੀਆਂ। ਸੋ ਵੀਰ ਜੀ ਸਾਨੂੰ ਦੱਸੋ ਮਕਬਰੇ ਦੇ ਬਾਰੇ ਕਿ ਇੱਥੇ ਜਿਵੇਂ ਜਿਵੇਂ ਸਮਾਂ ਲੰਘਦਾ ਰਿਹਾ ਤੇ ਕਿਹੜੀ ਕਿਹੜੀ ਤਬਦੀਲੀ ਹੁੰਦੀ ਰਹੀ ਇਹ ਆਪਣੀ ਹਾਲਤ ਦੇ ਵਿੱਚ, ਜਿੱਦਾਂ ਅੱਜ ਦੇਖ ਰਹੇ ਹਾਂ ਇਹ ਕਦੋਂ ਤੋਂ ਇਸ ਹਾਲਤ 'ਚ ਮੌਜੂਦ ਹੈ। ਵੈਸੇ ਤਾਂ ਸਾਡੀ ਪੈਦਾਇਸ਼ ਵੀ ਇੱਧਰ ਦੀ ਹੈ ਤੇ ਅਸੀਂ ਵੱਡੇ ਵੀ ਇੱਧਰ ਹੀ ਹੋਏ ਹਾਂ। ਸਾਡੇ ਸਾਹਮਣੇ ਇਹ ਬਿਲਡਿੰਗ ਜਿਹੜੀ ਇਹਦੇ ਨਕਸ਼ੇ ਨੂੰ ਚੇਂਜ ਹੁੰਦੇ ਅਸੀਂ ਵੇਖਿਆ, ਇਹਨੂੰ ਤਬਦੀਲ ਹੁੰਦੇ ਵੇਖਿਆ। ਅੱਜ ਤੋਂ ਕੋਈ 5-6 ਸਾਲ ਪਿੱਛੇ ਚਲੇ ਜਾਓ ਤਾਂ 2019 ਦੇ ਵਿੱਚ ਤੇ ਕੁਝ ਵੀ ਨਹੀਂ ਸੀ। ਇਹ ਤਬਾਹ ਹੋਇਆ ਪਿਆ ਸੀ ਇੱਧਰ ਸਾਰਾ, ਕਹਿ ਲਓ ਕਿ ਖੰਡਰ ਹੁੰਦਾ ਨਾ, ਖੰਡਰ ਬਣਿਆ ਸੀ। ਇੱਥੇ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ 25-30 ਸਾਲ ਤੋਂ ਇੱਧਰ ਰਹਿ ਰਹੇ ਨੇ, ਪਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇੱਧਰ ਕੋਈ ਤਾਰੀਖੀ ਅਸਾਸਾ ਵੀ ਮੌਜੂਦ ਹੈ। ਤੇ ਉਹ ਤਾਰੀਖੀ ਅਸਾਸੇ ਨੂੰ ਉਜਾਗਰ ਕਰਨ ਲਈ ਜਿਹੜੀ ਹਕੂਮਤ ਸਾਡੀ ਹੈ ਉਹਨੇ ਬੜੀ ਮਿਹਨਤ ਕੀਤੀ ਹੈ। ਤੇ ਉਸ ਤੋਂ ਬਾਅਦ ਜਿਹੜੇ ਇਹਦਾ ਜਿੰਨਾ ਵੀ ਕੰਮ ਹੈ ਸਾਰਾ ਪੱਥਰ ਜਿਹੜਾ ਸਿੱਲ ਆਈ ਇਹਦੀ ਜਾਲੀਆਂ ਬਣੀਆਂ, ਇਹ ਸਾਡੇ ਸਾਹਮਣੇ ਇੱਧਰ ਰੱਖ ਕੇ ਹੱਥਾਂ ਨਾਲ ਤਰਾਸ਼ਿਆ ਗਿਆ ਇਹਨੂੰ। ਇਹ ਹੱਥ ਨਾਲ ਤਰਾਸ਼ ਕੇ ਬਣਾਇਆ ਗਿਆ। ਉਸ ਤੋਂ ਪਹਿਲੇ ਜਿੰਨਾ ਵੀ ਸੀ ਇਹ ਖੰਡਰ ਬਣਿਆ ਸੀ, ਇਹਦੇ ਨਸ਼ਈਆਂ ਦਾ ਡੇਰਾ ਬਣਿਆ ਸੀ ਸਮਝ ਲਓ। ਕਿ ਜਿੰਨੇ ਵੀ ਜਗ੍ਹਾ ਨਸ਼ਈ ਕੋਈ ਜਗ੍ਹਾ ਲੱਭਦੇ ਨੇ ਨਾ ਖੰਡਰ ਵਾਲੀ ਜਗ੍ਹਾ ਤੇ ਉਹ ਖੰਡਰ ਬਣਿਆ। ਅੱਛਾ, ਤੇ ਆਪਣਾ ਪਰਿਵਾਰ ਵੀਰ ਜੀ ਇੱਥੇ ਕਿੰਨੀ ਅਰਸੇ ਤੋਂ ਰਹਿ ਰਿਹਾ? ਇਸ ਇਲਾਕੇ ਦੇ ਵਿੱਚ ਤੇ ਤਕਰੀਬਨ ਕਹਿ ਲਓ ਕਿ ਜਿਹੜੇ ਮੇਰੇ ਦਾਦਾ ਸੀ ਨਾ, ਮੇਰੇ ਦਾਦਾ ਦਾ ਬਚਪਨ ਵੀ ਇਸੇ ਇਲਾਕੇ ਹੀ ਲੰਘਿਆ। ਅੱਛਾ, ਮਗਰ ਜਿਹੜੀ ਇਹ ਜਗ੍ਹਾ ਤੇ ਜਿੱਥੇ ਸਾਡਾ ਹੁਣ ਘਰ ਹੈਗਾ, ਇੱਥੇ ਅਸੀਂ ਆ ਕੇ ਰਹਿਣਾ ਜਿਹੜਾ ਸ਼ੁਰੂ ਕੀਤਾ ਉਹ ਤਕਰੀਬਨ ਕੋਈ 30 ਸਾਲ ਹੋ ਗਏ ਨੇ ਅਸੀਂ ਇੱਧਰ ਹੀ ਰਹਿ ਰਹੇ। ਜੀ ਜੀ। ਉਸ ਤੋਂ ਪਹਿਲੇ ਜਿਹੜੇ ਸਾਡੇ ਵੱਡੇ ਦੱਸਦੇ ਹੁੰਦੇ ਨੇ ਨਾ, ਇਹ ਸਾਰਾ ਬਾਗ ਹੁੰਦਾ ਸੀ, ਖੁੱਲਾ ਇਲਾਕਾ ਸੀ, ਇੱਥੇ ਦੁਕਾਨਾਂ ਨਹੀਂ ਸੀ ਇੰਨੀਆਂ। ਹੁਣ ਇੱਧਰ ਦੁਕਾਨਾਂ ਬਣ ਗਈਆਂ ਨੇ, ਕਈ ਜਗ੍ਹਾ ਜਿਹੜੀਆਂ ਨੇ ਲੋਕਾਂ ਦੀਆਂ ਪ੍ਰਾਈਵੇਟ ਆ ਗਈਆਂ ਨੇ ਤੇ ਕਈ ਐਸੀਆਂ ਜਗ੍ਹਾ ਨੇ ਜਿਸ ਤਰ੍ਹਾਂ ਹੁਣ ਇਹ ਰਸਤਾ ਹੈ। ਇਹ ਰਸਤਾ ਜਿਹੜਾ ਸਾਨੂੰ ਸਾਡੇ ਵੱਡਿਆਂ ਨੇ ਦੱਸਿਆ ਨਾ, ਇਹ ਮਕਬਰੇ ਦਾ ਰਸਤਾ ਜਿਹੜਾ ਸੀ ਨਾ ਉਹ ਪਿੱਛੇ ਹੈਗਾ ਸੀ। ਅੱਛਾ ਅੱਛਾ। ਉਹ ਪਿੱਛੇ ਵਾਲਾ ਰਸਤਾ ਬੰਦ ਕਰਕੇ ਹਕੂਮਤ ਨੇ, ਕਿਉਂਕਿ ਮੇਨ ਰੋਡ ਸੀ ਤੇ ਉਹਨਾਂ ਹਕੂਮਤ ਨੇ ਇੱਧਰੋਂ ਪ੍ਰਾਈਵੇਟ ਬੰਦਿਆਂ ਕੋਲੋਂ ਜਗ੍ਹਾ ਲਿੱਤੀ ਤੇ ਲੈ ਕੇ ਇੱਥੋਂ ਜਗ੍ਹਾ ਦਿੱਤੀ ਤੇ ਰਸਤਾ ਦਿੱਤਾ। ਇੱਕ ਗੱਲ ਆਪਾਂ ਦੇਖਦੇ ਵੀਰ ਜੀ ਕਿ ਇਹ ਹੁਣ ਜਗ੍ਹਾ ਸਾਰੇ ਆਲੇ ਦੁਆਲੇ ਮਕਾਨ ਨਜ਼ਰ ਆ ਰਿਹਾ। ਇਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਦਾਦਾ ਜੀ ਦਾ ਬਚਪਨ ਵੀ ਇੱਥੇ ਹੀ ਲੰਘਿਆ ਤੇ ਉਹਨਾਂ ਦੇ ਸਮੇਂ ਵੀ ਇੱਥੇ ਮਕਾਨ ਮੌਜੂਦ ਸਨ ਕਿ ਬਾਅਦ ਦੇ ਵਿੱਚ ਲੋਕ ਆਬਾਦ ਹੋਏ ਨੇ? ਨਹੀਂ, ਇਹ ਤੇ ਜਿਹੜੇ ਮਕਾਨ ਬਣੇ ਨੇ ਨਾ, ਉਹ ਕਈ ਮਕਾਨ ਜਿਹੜੇ ਨੇ ਉਹ ਉਦੋਂ ਦੇ ਮੌਜੂਦ ਨੇ। ਅੱਛਾ। ਪਰ ਜਿਹੜੀਆਂ ਦੁਕਾਨਾਂ ਨੇ ਨਾ, ਇਹ ਦੁਕਾਨਾਂ ਤਕਰੀਬਨ ਅੱਜ ਤੋਂ 20-25 ਸਾਲ ਪਿੱਛੇ ਚਲੇ ਜਾਓ ਤੇ ਦੁਕਾਨਾਂ ਨਹੀਂ ਸੀ। ਇਹ ਦੁਕਾਨਾਂ ਜਾਂ ਕਹਿ ਲਓ ਕਿ ਜਗ੍ਹਾ ਲੋਕਾਂ ਦੀ ਹੈ ਸੀ ਪਰ ਦੁਕਾਨਾਂ ਨਹੀਂ ਸੀ, ਜਾਂ ਉਸ ਟਾਈਮ ਬਣਾਉਣ ਦਿੱਤਾ ਇਹਨਾਂ ਨੂੰ ਤੇ ਇਹਨਾਂ ਨੇ ਬਣਾ ਲਿਆ ਤੇ ਇਸ ਵਜ੍ਹਾ ਤੋਂ ਹੁਣ ਦੁਕਾਨਾਂ ਹੈਗੀਆਂ ਨੇ। ਵਰਨਾ ਮਕਾਨ ਜਿਹੜੇ ਨੇ ਉਹ ਕੱਚੇ ਬਣੇ ਹੋਏ ਸੀ, ਕੁਝ ਲੋਕਾਂ ਨੇ ਪੱਕੇ ਕਰ ਲਏ। ਅਗਰ ਅਸੀਂ ਉਸ ਤੋਂ ਪਿੱਛੇ ਦੀ ਗੱਲ ਕਰੀਏ ਉਦੋਂ ਕੁਝ ਵੀ ਨਹੀਂ ਸੀ। ਉਦੋਂ ਸੁਣਨ ਚ ਆਉਂਦਾ ਕਿ ਬਾਗ ਹੈਗਾ ਸੀ। ਜੀ ਹਾਂਜੀ ਦਰਸ਼ਕੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚੱਲਾਂ ਕਿ ਹੈਗੀ ਹੈ ਭਾਵੇਂ ਗਵਰਨਮੈਂਟ ਪ੍ਰਾਪਰਟੀ ਹੈ, ਪਰ ਇੱਥੋਂ ਦਾ ਜਿੰਨਾ ਵੀ ਇੰਤਜ਼ਾਮ ਹੈ, ਸਫਾਈ ਸੁਥਰਾਈ ਦਾ ਹੋਵੇ, ਇਹਦਾ ਹਿਫਾਜ਼ਤ ਦਾ ਇੰਤਜ਼ਾਮ, ਉਹ ਸਾਰਾ ਸ਼ਰਾਜ਼ੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਹੀ ਦੇਖਦਾ ਹੈ, ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਵੀਰ ਜੀ ਕਿ ਇੱਕ ਪੰਜਾਬ ਦੇ ਇੱਕ ਖੂਬਸੂਰਤ ਹੈਰੀਟੇਜ ਜਿਹੜਾ ਕਿ ਅੱਜ ਤੋਂ 4 ਸਦੀਆਂ ਪੁਰਾਣਾ ਤੁਸੀਂ ਉਹਨੂੰ ਸਾਂਭ ਕੇ ਰੱਖ ਰਹੇ ਹੋ ਤੇ ਉਹਦੀ ਕੋਸ਼ਿਸ਼ ਵੀ ਕਰ ਰਹੇ ਹੋ। ਤੇ ਇਹਦੇ ਨਾਲ ਵੀ ਜੀ ਮੈਨੂੰ ਦੱਸੋ ਕਿ ਤੁਹਾਨੂੰ ਆਲੇ ਦੁਆਲੇ ਜਿਹੜੇ ਗੁਆਂਢੀ ਇੱਥੇ ਹੋਰ ਵੀ ਲੋਕ ਵੱਸਦੇ ਨੇ, ਉਹਨਾਂ ਦਾ ਵੀ ਕੋਈ ਕੋਆਪਰੇਸ਼ਨ ਦੇਖਣ ਨੂੰ ਮਿਲਦਾ ਇਸ ਮਾਮਲੇ 'ਚ? ਵੈਸੇ ਤਾਂ ਇੱਧਰ ਬੜੇ ਸਾਰੇ ਘਰ ਨੇ, ਮਗਰ ਕਿਉਂਕਿ ਸਾਡੇ 2 ਘਰਾਂ ਦਾ ਰਸਤਾ ਇੱਧਰ ਖੁੱਲਦਾ ਹੈ ਤੇ ਸਾਡਾ ਰਸਤਾ ਹੋਣ ਦੀ ਵਜ੍ਹਾ ਤੋਂ ਅਸੀਂ ਇਹਨੂੰ ਆਪਣਾ ਸਾਫ਼ ਰੱਖਣਾ ਫਰਜ਼ ਸਮਝਦੇ ਹਾਂ ਜੀ। ਤੇ ਉਤੋਂ ਇਹ ਤਾਰੀਖੀ ਅਸਾਸਾ ਹੈਗਾ। ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਇਹਦਾ ਜਿੰਨਾ ਵੀ ਨਕਸ਼ਾ ਹੈਗਾ ਇਹ ਪੁਰਾਣੀ ਤਰਜ਼ ਤੇ ਬਣਿਆ ਤੇ ਇਹ ਬਣਿਆ ਤੇ ਹੁਣ ਨੇ, ਮਗਰ ਇਹਨੂੰ ਪੁਰਾਣੀ ਤਰਜ਼ ਤੇ ਬਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਅਸੀਂ ਆਪਣੀ ਤਾਰੀਖ ਨੂੰ ਉਜਾਗਰ ਕਰ ਸਕੀਏ, ਤਾਰੀਖ ਨੂੰ ਜ਼ਿੰਦਾ ਰੱਖ ਸਕੀਏ। ਕਿ ਉਸ ਦੌਰ 'ਚ ਮੁਗਲਿਆ ਬਾਦਸ਼ਾਹ ਜਿਹੜੇ ਹੈਗੇ ਸੀ ਉਹ ਇਸ ਤਰ੍ਹਾਂ ਦੇ ਡਿਜ਼ਾਈਨ ਪਸੰਦ ਕਰਦੇ ਸੀ। ਇਹ ਸਾਰਾ ਕੰਮ ਹੱਥ ਨਾਲ ਹੋਇਆ ਤੇ ਹੁਣ ਜਿਹੜਾ ਇਹਦਾ ਜਿੰਨਾ ਵੀ ਇੰਤਜ਼ਾਮ ਹੈ, ਅੱਲਾ ਦਾ ਸ਼ੁਕਰ ਹੈ ਗਵਰਨਮੈਂਟ ਵੀ ਕਰਦੀ ਪਈ ਹੈ ਤੇ ਨਾਲ ਸਾਡੀ ਫਾਊਂਡੇਸ਼ਨ ਹੈਗੀ ਹੈ ਜ਼ੈਬੁਲ ਨਿਸਾ ਫਾਊਂਡੇਸ਼ਨ, ਜਿਹਨੂੰ ਮੇਰੀ ਵਾਲਦਾ ਨੇ ਕਹਿ ਲਓ ਕਿ ਰਜਿਸਟਰ ਕਰਾਇਆ 2006 ਦੇ ਵਿੱਚ। ਉਹਦੇ ਮਕਾਸਦ ਦੇ ਵਿੱਚ ਇੱਕ ਵੱਡਾ ਮਕਸਦ ਸਾਡਾ ਇਹਦੀ ਜਿਹੜੀ ਬਣਾਵਟ ਹੈਗੀ, ਇਹਦੀ ਹਿਫਾਜ਼ਤ ਹੈਗੀ, ਉਹਨੂੰ ਕਾਇਮ ਰੱਖਣਾ ਹੈ। ਅੱਛਾ ਵੀਰ ਜੀ, ਤੁਸੀਂ ਗੱਲ ਕੀਤੀ ਆਰਗੇਨਾਈਜੇਸ਼ਨ ਦੀ ਕਿ ਜਿਹੜੇ ਤੁਹਾਡੇ ਮਾਤਾ ਜੀ ਓਨ ਕਰ ਰਹੇ ਉਹਨੂੰ, ਤੇ ਇਹਦਾ ਹੋਰ ਕੀ ਮਕਸਦ ਹੈ, ਕਿਸ ਮਕਸਦ ਦੇ ਤਹਿਤ ਹੋਰ ਬਣਾਈ ਸੀ? ਅਸੀਂ ਜਦੋਂ ਬਣਾਈ ਸੀ ਨਾ, ਉਹਦਾ ਸਭ ਤੋਂ ਪਹਿਲਾ ਮਕਸਦ ਇਹ ਸੀ ਕਿ ਜਿਹੜੀਆਂ ਬੇਸਹਾਰਾ ਖਵਾਤੀਨ ਹੁੰਦੀਆਂ ਨੇ ਨਾ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਕਮਾਈ ਦੀ ਆਮਦਰਫਤ ਦਾ ਕੋਈ ਜ਼ਰੀਆ ਨਹੀਂ ਹੈ, ਅਸੀਂ ਉਹਨਾਂ ਨੂੰ ਕੋਈ ਐਸੀ ਸਲਾਹੀਅਤ ਸਿਖਾਉਣ ਲਈ ਬਣਾਈ ਸੀ ਕਿ ਉਹਨਾਂ ਨੂੰ ਅਸੀਂ ਸਿਲਾਈ ਸਿਖਾਈਏ ਜਾਂ ਕੋਈ ਟੀਚਿੰਗ ਦਾ ਇੰਜ ਦਾ ਕੋਈ ਉਹਨਾਂ ਨੂੰ ਤਜਰਬਾ ਦਈਏ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕੋਈ ਕਿਸੇ ਵੀ ਤਰ੍ਹਾਂ ਉਹ ਮਾਸ਼ਰੇ ਦੇ ਵਿੱਚ ਆਪਣਾ ਇੱਕ ਇੰਡੀਪੈਂਡੈਂਟ ਕਹਿ ਲਓ ਕਿ ਫੇਸ ਜ਼ਾਹਿਰ ਕਰ ਸਕਣ। ਬਹੁਤ ਵਧੀਆ, ਬਹੁਤ ਵਧੀਆ।
ਦੇਖੋ ਜੀ ਸਾਨੂੰ ਅਸੀਂ ਤਾਂ ਐਕਸਪਲੋਰ ਕਰਨ ਆਏ ਸੀਗੇ ਇਮਾਰਤ ਨੂੰ, ਪਰ ਤੁਹਾਡੇ ਕੋਲੋਂ ਉਹ ਗੱਲਾਂ ਸਿੱਖਣ ਨੂੰ ਮਿਲ ਰਹੀਆਂ ਕਿ ਤੁਸੀਂ ਹੈਰੀਟੇਜ ਦੇ ਨਾਲ ਸਾਂਭਣ ਦੇ ਨਾਲ ਹੋਰ ਵੀ ਕਿੰਨੀ ਇੱਕ ਮਨੁੱਖਤਾ ਦੀ ਸੇਵਾ ਕਰ ਰਹੇ ਹੋ, ਜਿਹੜੇ ਕਿ ਇੱਕ ਬਹੁਤ ਵੱਡੀ ਗੱਲ ਹੈ। ਦਰਸ਼ਕੋ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਵੀਰ ਜੀ ਹੁਣੀ ਸਾਨੂੰ ਦੱਸ ਰਹੇ ਸਨ ਕਿ ਜਿਹੜਾ ਇਸ ਮਕਬਰੇ ਦਾ ਰਸਤਾ ਹੈ, ਜਿਹੜਾ ਅਸਲ ਦਾਖਲੀ ਰਸਤਾ ਉਹ ਇਸ ਪਾਸੇ ਤੋਂ ਹੁੰਦਾ ਸੀ ਜਿੱਥੇ ਇਹ ਗੇਟ ਲੱਗਿਆ ਹੋਇਆ, ਪਰ ਅੱਜ ਕੱਲ੍ਹ ਜਿਵੇਂ ਕਿ ਸੰਖਿਆ ਲੋਕਾਂ ਦੀ ਵਧੀ, ਆਬਾਦੀ ਵਧੀ, ਸੋ ਇਹਦੇ ਰਸਤੇ ਨੂੰ ਵੱਡਾ ਕਰਨ ਵਾਸਤੇ ਅੱਜ ਕੱਲ੍ਹ ਸਾਹਮਣੇ ਦੂਸਰੇ ਪਾਸੇ ਦਾ ਰਸਤਾ ਓਪਨ ਕੀਤਾ ਗਿਆ ਹੈ। ਅੱਛਾ ਵੀਰ ਜੀ ਇਹ ਵੀ ਗੱਲ ਦੱਸੋ ਕਿ ਜਿਹੜੀ ਅਸੀਂ ਦੇਖ ਰਹੇ ਹਾਂ ਹੁਣ ਬਾਉਂਡਰੀ ਲਾਈਨ, ਜਿਵੇਂ ਕਿ ਸਾਨੂੰ ਉਹ ਸਾਹਮਣੇ ਪੁਰਾਣੀਆਂ ਇੱਟਾਂ ਦੀ ਇਮਾਰਤ ਦਿਖ ਰਹੀ ਹੈ, ਤੇ ਕੀ ਇਹਦੀ ਜਿਹੜੀ ਸਾਰੀ ਬਾਉਂਡਰੀ ਹੈ ਇਹ ਉਹੀ ਪੁਰਾਣੀ ਬਾਉਂਡਰੀ ਕਿ ਇਸ ਤੋਂ ਪਹਿਲੇ ਵੱਡੀ ਹੁੰਦੀ ਸੀ? ਉਸ ਵੇਲੇ ਨਾ ਇਹਦੀ ਬਾਉਂਡਰੀ ਹੈ ਹੀ ਨਹੀਂ ਸੀ। ਅੱਛਾ। ਕਿਉਂਕਿ ਇਹ ਬਾਗ ਸੀ, ਬਾਗ ਦੇ ਵਿੱਚ ਇੱਕ ਮਕਬਰਾ ਬਣਿਆ ਸੀ ਜੀ, ਠੀਕ ਹੈ, ਜਿਸ ਵੇਲੇ ਦੀ ਕੋਈ 100 ਸਾਲ ਪੁਰਾਣੀ ਗੱਲ ਹੋਏਗੀ ਜੀ, ਮਗਰ ਇਹ ਦੀਵਾਰ ਜਿਹੜੀ ਬਣੀ ਹੈ ਇਹਦਾ ਕੋਈ ਨਿਸ਼ਾਨ ਨਹੀਂ ਮਿਲਦਾ ਕਿ ਇਹ ਕਿਸ ਚੀਜ਼ ਲਈ ਬਣੀ ਸੀ। ਅੱਛਾ। ਇਸ ਤਰ੍ਹਾਂ ਦੀ ਇੱਕ ਦੀਵਾਰ ਹੋਰ ਮੌਜੂਦ ਸੀ ਉਧਰ, ਜੀ, ਜਿਹਨੂੰ ਕੂਆਂ ਬਣਾਇਆ ਗਿਆ ਸੀ, ਪੁਰਾਣਾ ਕੂਆਂ ਬਣਿਆ ਸੀ। ਅੱਛਾ। ਪੁਰਾਣੇ ਵਕਤਾਂ ਦਾ ਕੂਆਂ ਸੀ ਜਿਹਨੂੰ ਹੁਣ ਖਤਮ ਕਰਕੇ ਬੂਆ ਲਾ ਦਿੱਤਾ ਗਿਆ ਤੇ ਬੂਆ ਲਾ ਕੇ ਉਹਨੂੰ ਇੱਕ ਸਟੋਰ ਬਣਾ ਦਿੱਤਾ ਹੈ ਜਿੱਥੇ ਮੁਲਾਜ਼ਮ ਆਪਣੀਆਂ ਚੀਜ਼ਾਂ ਰੱਖਦੇ ਨੇ, ਉਹ ਸਫਾਈ ਲਈ ਤੇ ਆਪਣਾ ਬੈਨ ਖਲੋਣ ਦਾ ਸਾਰਾ ਇੰਤਜ਼ਾਮ ਰੱਖਦੇ ਨੇ। ਠੀਕ ਹੈ। ਤੇ ਇਹ ਜਿਹੜੀ ਬਾਉਂਡਰੀ ਹੈ ਇਹਦੀ ਹਿਫਾਜ਼ਤ ਲਈ ਹੁਣ ਬਣਾਈ ਹੈ ਸਰਕਾਰ। ਠੀਕ ਹੈ। ਅੱਛਾ ਵੀਰ ਜੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ ਤੁਹਾਡੇ ਕੋਲ ਕਿ ਜਿਸ ਤਰ੍ਹਾਂ ਤੁਸੀਂ ਇਸ ਹੈਰੀਟੇਜ ਨੂੰ ਸਾਂਭ ਕੇ ਰੱਖ ਰਹੇ ਹੋ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਪੰਜਾਬ ਦਾ ਅੱਜ ਤੋਂ 4 ਸਦੀਆਂ ਪੁਰਾਣਾ ਇੱਕ ਵਿਰਸਾ ਸਕਾਫਤ ਹੈ ਜਿਹਨੂੰ ਮੁਗਲ ਬਾਦਸ਼ਾਹਾਂ ਨੇ ਕੰਸਟਰਕਟ ਕੀਤਾ ਤੇ ਸਾਡੇ ਅੱਜ ਦੇ ਲੋਕ ਇਹਨੂੰ ਦੇਖ ਰਹੇ ਨੇ, ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਨਿਗਾਹ ਨਾਲ ਦੇਖਦੇ ਹੋ ਕਿ ਲੋਕਾਂ ਵਾਸਤੇ ਕਿਵੇਂ ਇੱਕ ਫਾਇਦਾਮੰਦ ਹੈਗਾ? ਦੇਖੋ ਇਹ ਸਾਡੀ ਸਕਾਫਤ ਦੀ ਪਹਿਚਾਣ ਹੈ, ਤਾਰੀਖੀ ਜਗ੍ਹਾ, ਸਾਡਾ ਕਲਚਰ, ਸਾਡੀ ਤਾਰੀਖੀ ਜਿਹੜੀ ਵੀ ਹਿਸਟਰੀ ਹੈ, ਸਾਡੀ ਤਾਰੀਖ, ਸਾਡਾ ਕਹਿ ਲਓ ਕਿ ਸਾਡੀ ਆਉਣ ਵਾਲੀ ਨਸਲਾਂ ਲਈ ਨਾ ਉਹਨਾਂ ਦੀ ਤਰਬੀਅਤ ਦੀ ਜ਼ਮਾਨਤ ਵੀ ਕਹਿ ਲਓ। ਬਿਲਕੁਲ। ਤੇ ਆਉਣ ਵਾਲੀ ਨਸਲਾਂ ਨੂੰ ਵੀ ਇਹੀ ਸ਼ਊਰ ਹੋਣਾ ਚਾਹੀਦਾ ਕਿ ਆਪਣੀ ਤਾਰੀਖੀ ਜਗ੍ਹਾ ਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਿਆ ਜਾ ਸਕਦਾ। ਬਹੁਤ ਵਧੀਆ। ਤੇ ਅਸੀਂ ਆਪਣੀ ਆਉਣ ਵਾਲੀ ਨਸਲਾਂ ਨੂੰ ਇਨਸ਼ਾਅੱਲਾ ਇਹੀ ਸ਼ਊਰ ਦੇਵਾਂਗੇ ਕਿ ਤੁਹਾਡੇ ਇਰਦ ਗਿਰਦ ਜਿੰਨੀ ਵੀ ਕੋਈ ਵੀ ਤਾਰੀਖੀ ਜਗ੍ਹਾ ਹੈ ਜਾਂ ਤਾਰੀਖ ਹੈ ਉਹਨੂੰ ਸਾਂਭ ਕੇ ਰੱਖੋ ਤਾਂ ਕਿ ਉਹਦੇ ਨਾਲ ਤੁਹਾਡੀ ਸਕਾਫਤ ਜਿਹੜੀ ਹੈ ਉਹ ਬਰਕਰਾਰ ਰਹੇ। ਬਹੁਤ ਵਧੀਆ। ਅੱਛਾ ਇੱਕ ਗੱਲ ਮੈਂ ਹੋਰ ਵੀ ਤੁਹਾਡੀ ਇੱਥੇ ਤਾਰੀਫ ਕਰਨਾ ਚਾਹਾਂਗਾ ਕਿ ਜਿਵੇਂ ਹੀ ਆਪਾਂ ਦੂਸਰੇ ਹੈਰੀਟੇਜ ਜਾਂ ਮੁਗਲ ਬਾਦਸ਼ਾਹਾਂ ਦੀ ਕੰਸਟਰਕਸ਼ਨ ਦੇਖਦੇ ਹਾਂ ਉੱਥੇ ਸਾਨੂੰ ਲੋਕਲ ਆਰਟਿਸਟ ਦਾ ਬੜਾ ਕੰਮ ਦੇਖਣ ਨੂੰ ਮਿਲਦਾ ਦੀਵਾਰਾਂ ਦੇ ਉੱਤੇ, ਪਰ ਜਿਹੜੀ ਇਸ ਇਮਾਰਤ ਹੈ ਇੱਥੇ ਸਾਨੂੰ ਕਿਤੇ ਵੀ ਇਹੋ ਜਿਹਾ ਨਾਂ ਦੇਖਣ ਨੂੰ ਨਹੀਂ ਮਿਲ ਰਿਹਾ ਜਿਹਦੇ ਉੱਤੇ ਸਾਡੇ ਲੋਕਲ ਕਾਰੀਗਰਾਂ ਨੇ ਆਪਣਾ ਕਮਾਲ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਹ ਵੀ ਮੈਨੂੰ ਲੱਗਦਾ ਇਹਦਾ ਵੀ ਜਿਹੜਾ ਸਿਰਾ ਉਹ ਤੁਹਾਡੇ ਬਸੇਰੀ ਬੰਦਦਾ। ਅਸੀਂ ਇਹਨੂੰ ਬੜਾ ਧਿਆਨ ਰੱਖਨੇ ਇੱਥੇ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨਾ ਆ ਕੇ ਬੈਠੇ ਜਿਹਦਾ ਕੋਈ ਕੰਮ ਨਹੀਂ ਹੈ। ਜਿਨੇ ਹਿਸਟਰੀ ਨੂੰ ਜਾਣਨਾ ਹੈ, ਜੋ ਇਹਨੂੰ ਕਹਿ ਲਓ ਕਿ ਐਕਸਪਲੋਰ ਕਰਨ ਆਇਆ, ਅਸੀਂ ਉਹਨੂੰ ਵੈਲਕਮ ਕਰਨੇ। ਤੇ ਜਿਹੜਾ ਵੀ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਜਿਹੜਾ ਇੱਧਰ ਆ ਕੇ ਕੋਈ ਹੋਰ ਇਸ ਤਰ੍ਹਾਂ ਦੀ ਹਰਕਤ ਕਰਨਾ ਚਾਹੁੰਦਾ ਹੈ ਜਾਂ ਕੋਈ ਸ਼ੁਗਲ ਕਰਨਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਨਹੀਂ ਕਰਨ ਦਿੰਦੇ। ਕੋਈ ਗੈਰ ਮੁਤਲਕਾ ਬੰਦਾ, ਕੋਈ ਨਸ਼ਾ ਪਾਣੀ ਕਰਨ ਵਾਲਾ ਬੰਦਾ, ਅਸੀਂ ਉਹਨੂੰ ਕਹਿੰਨੇ ਭਾਈ ਤੇਰਾ ਰਸਤਾ ਹੋਰ ਹੈ। ਮੈਨੂੰ ਇਸ ਗੱਲ ਤੋਂ ਲੱਗ ਰਿਹਾ ਕਿ ਇੱਕ ਤਾਂ ਤੁਸੀਂ ਪੇਸ਼ੇ ਤੋਂ ਵਕੀਲ ਹੋ, ਸ਼ਾਇਦ ਤਾਂ ਵੀ ਇਸ ਗੱਲ ਤੋਂ ਸੰਗਦੇ ਹੋਣਗੇ ਕਿ ਵਕੀਲ ਸਾਹਿਬ ਦੇ ਰਾਤੇ ਨਹੀਂ ਚੜਨਾ, ਤਾਂ ਕਰਕੇ ਵੀ ਇਸ ਚੀਜ਼ ਤੋਂ ਇਜਤਨਾਬ ਕਰਦੇ ਹੋਣਗੇ। ਅੱਛਾ ਵੀਰ ਜੀ ਇੱਕ ਕੁਐਸਚਨ ਹੋਰ ਮੇਰੇ ਜ਼ਿਹਨ 'ਚ ਆ ਰਿਹਾ ਕਿ ਜਿਹੜੀ ਇਮਾਰਤ ਨੂੰ ਅਸੀਂ ਅੱਜ ਦੇਖ ਰਹੇ ਹਾਂ ਕਿ ਬੜੀ ਖੂਬਸੂਰਤ ਇਮਾਰਤ ਹੈ, ਇਹਦੇ ਉੱਤੇ ਮੇਰੇ ਖਿਆਲ ਨਾਲ ਰੈਨੋਵੇਸ਼ਨ ਦਾ ਵੀ ਕੰਮ ਹੋਇਆ, ਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਦੇ ਸਮੇਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਤੇ ਮਤਲਬ ਮੇਰੇ ਖਿਆਲ ਨਾਲ ਕੋਈ 100 ਸਾਲ ਦਾ ਅਰਸਾ ਤੇ ਹੋ ਗਿਆ ਹੋਣਾ ਤਕਰੀਬਨ, ਤੇ ਉਦੋਂ ਇਸ ਇਮਾਰਤ ਦੀ ਹਾਲਤ ਕੀ ਸੀਗੀ? ਇਹਦੀਆਂ ਕੁਝ ਪੁਰਾਣੀਆਂ ਤਸਵੀਰਾਂ ਵੀ ਸਾਡੇ ਕੋਲ ਮੌਜੂਦ ਨੇ। ਇਹ ਨਾ ਖੰਡਰ ਹੈਗਾ ਸੀ, ਜਿਸ ਤਰ੍ਹਾਂ ਬਾਹਰ ਤੁਸੀਂ ਇੱਕ ਪੀਪਲ ਦਾ ਦਰਖਤ ਵੇਖਿਆ, ਉਹ ਦਰਖਤ ਹੀ ਐਡਾ ਵੱਡਾ ਸੀ ਕਿ ਉਸ ਦਰਖਤ ਦੇ ਸਾਏ ਨਾਲ ਨਾ ਕੋਈ ਹੋਰ ਸ਼ੈ ਨਜ਼ਰ ਹੀ ਨਹੀਂ ਸੀ ਆਉਂਦੀ। ਅੱਛਾ। ਤੇ ਹੋਰ ਬੇਰੀ ਦੇ ਦਰਖਤ ਸੀ ਇੱਧਰ 2-3 ਜਿਹਨੂੰ ਹਕੂਮਤ ਨੇ ਕੱਟਿਆ ਤੇ ਇਹਦੀਆਂ ਜਾਲੀਆਂ, ਇਹ ਕੋਈ ਸ਼ੈ ਨਹੀਂ ਸੀ। ਇਹ ਫਰਸ਼ ਵੀ ਕੱਚਾ ਸੀ। ਅੱਛਾ। ਇਹ ਬਣਿਆ ਨਵਾਂ ਸਾਰਾ ਪਰ ਬਣਿਆ ਪੁਰਾਣੀ ਤਰਜ਼ ਤੇ। ਜੀ ਬਿਲਕੁਲ। ਇਹ ਜਿਹੜਾ ਪੱਥਰ ਹੈਗਾ ਸਿਲ ਦਾ ਪੱਥਰ ਹੈ, ਇੰਡੀਆ ਤੋਂ ਇੰਪੋਰਟ ਹੋਇਆ। ਹਾਂ ਦੇਖਣ ਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਬਾਅਦ ਚ ਲੱਗਾ। ਹਾਂ ਬਿਲਕੁਲ, ਇਹਨੂੰ ਪੁਰਾਣੀ ਤਰਜ਼ ਤੇ ਲਾਇਆ ਗਿਆ। ਇਹ ਸਾਰਾ ਹੱਥ ਨਾਲ ਬਣਾਇਆ, ਜਿਵੇਂ ਪਹਿਲੇ ਮੁਗਲੀਆ ਦੌਰ ਚ ਹੱਥ ਨਾਲ ਬੰਦਾ ਸੀ ਨਾ, ਉਸੇ ਤਰ੍ਹਾਂ ਬਣਾ ਕੇ ਲਾਇਆ। ਤੇ ਦੀਵਾਰਾਂ ਪੁਰਾਣੀ ਆਪਣੀ ਹਾਲਤ ਚ ਮਹਿਫੂਜ਼ ਨੇ। ਇਹ ਦਾਲ ਤੇ ਮਿੱਟੀ ਦੇ ਸੀਮੈਂਟ ਨਾਲ ਬਣਾਈਆਂ ਨੇ ਪੁਰਾਣੇ ਜ਼ਮਾਨੇ ਦੀਆਂ। ਬਹੁਤ ਵਧੀਆ। ਤੇ ਜਿਹੜਾ ਹੁਣ ਪਲਸਤਰ ਇਹਦੇ ਤੇ ਹਲਕੀ ਫੁਲਕੀ ਰੈਨੋਵੇਸ਼ਨ ਹੋਈ ਹੈ, ਮਗਰ ਜ਼ਿਆਦਾਤਰ ਹੈ ਜਿਹੜਾ ਆਪਣੀ ਹਾਲਤ 'ਚ। ਹੁਣ ਵੀ ਸਰਕਾਰ ਦੀ ਤਰਫੋਂ ਕੋਈ ਧਿਆਨ ਦਿੱਤਾ ਜਾਂਦਾ, ਲੋਕ ਇੱਥੇ ਕੰਮ ਕਰਨ ਆਉਂਦੇ ਇਹਦੀ ਰੈਨੋਵੇਸ਼ਨ ਦਾ? ਬਿਲकुल इस पे सरकार का अच्छा खासा कह लो कि ध्यान भी है ਤੇ ਉਹ ਖਿਆਲ ਵੀ ਰੱਖਦੇ ਨੇ। ਇੱਥੇ ਤਕਰੀਬਨ ਕੋਈ 2 ਤੋਂ 3 ਮੁਲਾਜ਼ਮ ਤਾਇਨਾਤ ਹੁੰਦੇ ਨੇ ਜਿਹੜੇ ਸਵੇਰ ਦੀ ਵੀ ਡਿਊਟੀ ਦਿੰਦੇ ਨੇ, ਸ਼ਾਮ ਦੀ ਵੀ ਦਿੰਦੇ ਨੇ। ਇਹਨੂੰ ਸਵੇਰ ਤੇ ਸ਼ਾਮ ਦੋਵੇਂ ਟਾਈਮ ਇੱਥੇ ਸਫਾਈ ਵੀ ਹੁੰਦੀ ਹੈ ਤੇ ਇਹਦੀ ਹਿਫਾਜ਼ਤ ਲਈ ਹਰ ਇਕਦਾਮ ਕੀਤਾ ਜਾਂਦਾ ਹੈ ਜੋ ਕਰ ਸਕਦੇ ਨੇ। ਬਹੁਤ ਵਧੀਆ। ਤੇ ਲੋਕਾਂ ਨੂੰ ਅਵੇਅਰਨੈਸ ਵੀ ਦੇਣੀ ਸ਼ੁਰੂ ਕੀਤੀ ਹੈ। ਪਹਿਲੇ ਤੇ ਇਹਦੀ ਹਿਸਟਰੀ ਪਤਾ ਹੀ ਨਹੀਂ ਸੀ ਲੋਕਾਂ ਨੂੰ। ਹੁਣ ਆ ਕੇ ਬਾਹਰ ਤੁਸੀਂ ਵੇਖਿਆ ਹੋਏਗਾ ਆਂਦੇ
ਕਿ ਉੱਥੇ ਇੱਕ ਵੈਲਕਮ ਦਾ ਬੋਰਡ ਲੱਗਾ ਹੈ। ਹਾਂਜੀ ਉਹ ਵੈਲਕਮ ਦਾ ਜਿਹੜਾ ਬੋਰਡ ਲੱਗਾ ਹੈ ਨਾ, ਉਹ ਬੋਰਡ ਦੇ ਉੱਤੇ ਮੁਖਤਸਰ ਜੀ ਇਹਦੀ ਤਾਰੁਫ ਲਿਖਿਆ ਹੈ। ਹਾਂਜੀ ਜੀ ਜੀ ਤੇ ਮਜ਼ੀਦ ਇਹਦਾ ਤਾਰੁਫ ਹੈ ਵੀ ਹੈ ਕਿ ਹਾਫਜ਼ੇ ਕੁਰਾਨ ਸੀ ਜੀ ਜੀ ਤੇ ਆਪਣੇ ਦੌਰ ਦੀ ਬੜੀ ਵੱਡੀ ਸ਼ਾਇਰਾ ਸੀ। ਬਿਲਕੁਲ ਤੇ ਉਸ ਤੋਂ ਬਾਅਦ ਸਾਡੇ ਇਧਰ ਪਿੱਛੇ ਇੱਕ ਦਰਬਾਰ ਹੈਗਾ ਹੈ ਰੁਸਤਮ ਸ਼ਾਹ ਗਾਜ਼ੀ ਦਾ, ਜੀ ਉਹਨਾਂ ਦੇ ਦਰਬਾਰ ਤੇ ਲਿਖਿਆ ਹੈ ਕਿ ਜਿਹੜੀ ਬੇਗਮ ਜ਼ੈਬੁਨ ਨਿਸਾਸ ਹਨ ਨਾ, ਇਹ ਉਹਨਾਂ ਦੇ ਸ਼ਾਗਿਰਦ ਹੈ, ਇਹਨਾਂ ਨੇ ਉਹਨਾਂ ਕੋਲੋਂ ਕੁਰਾਨ ਹਿਫਜ਼ ਕੀਤਾ ਹੈ ਕੀ ਬਾਤ ਤੇ ਉਹਨਾਂ ਦਾ ਦਰਬਾਰ ਵੀ ਪਿੱਛੇ ਗਲੀ 'ਚ ਮੌਜੂਦ ਹੈ। ਜੀ ਤੇ ਇਹਦੇ ਮਜ਼ੀਦ ਜਿਹੜੇ ਅਸਾਸੇ ਨੇ ਪਿੱਛੇ ਗਲੀਆਂ 'ਚ ਮੌਜੂਦ ਨੇ, ਜੀ। ਕੁਝ ਆਪਣੀ ਓਰੀਜਨਲ ਹਾਲਤ ਦੇ ਵਿੱਚ ਨੇ ਤੇ ਕੁਝ ਜਿਹੜੇ ਨੇ ਉਹਨਾਂ ਨੂੰ ਹਲੇ ਕਹਿ ਲਓ ਕਿ ਧਿਆਨ ਦੀ ਜ਼ਰੂਰਤ ਹੈਗੀ ਜੀ, ਹੈ। ਜੀ। ਤੇ ਅਸੀਂ ਗਵਰਨਮੈਂਟ ਨੂੰ ਵੀ ਇਹੀ ਰਿਕੁਐਸਟ ਕਰਨੇ ਆ ਤੇ ਉਹਨਾਂ ਦਾ ਸਾਥ ਦੇਣ ਨੂੰ ਵੀ ਤਿਆਰ ਹੈ ਕਿ ਇਨਸ਼ਾਅੱਲਾ ਅੱਗੇ ਵੀ ਇਹ ਜਿਹੜੇ ਸਾਡੇ हिस्टोरिकल प्लेसेस है सारी जी जी ये कायमो दायम रहेंगी ताकि हमारा सासा और सकाफत जिंदा रह ਬਹੁਤ ਵਧੀਆ। ਹਾਂਜੀ ਦਰਸ਼ਕੋ, ਤੁਸੀਂ ਦੇਖਿਆ ਵੀਰ ਜੀ ਹੁਣਾਂ ਦੇ ਕਿੰਨੇ ਵਧੀਆ ਵਿਚਾਰ ਨੇ ਕਿ ਉਹ ਇਸ ਚੀਜ਼ ਨੂੰ ਗਵਰਨਮੈਂਟ ਪ੍ਰਾਪਰਟੀ ਨਾ ਸਮਝਦੇ ਹੋਏ ਬਲਕਿ ਆਪਣਾ ਫਰਜ਼ ਸਮਝਦੇ ਨੇ ਕਿ ਇਹ ਸਾਡਾ ਹੈਰੀਟੇਜ ਹੈ, ਸਾਡਾ ਕਲਚਰ ਹੈ। ਸੋ ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਦਾਂ ਹੀ ਮੈਂ ਜਿੰਨੇ ਵੀ ਸਾਡੇ ਨਾਗਰਿਕ ਨੇ, ਸ਼ਹਿਰੀ ਨੇ, ਉਹਨਾਂ ਨੂੰ ਇਹੀ ਦਰਸ ਦਿਆਂਗੇ, ਇਹੀ ਰਿਕੁਐਸਟ ਕਰਾਂਗੇ ਕਿ ਜਿੰਨੇ ਵੀ ਲੋਕ ਕਿਤੇ ਵੀ ਐਸੇ ਹੈਰੀਟੇਜ ਸਾਈਟ ਦਾ ਵਿਜ਼ਿਟ ਕਰਦੇ ਨੇ ਜਾਂ ਉਹਨਾਂ ਦੇ ਨੇੜੇ ਤੇੜੇ ਉਹ ਸਾਈਟਸ ਮੌਜੂਦ ਨੇ, ਉਹਨਾਂ ਦੀ ਹਮੇਸ਼ਾ ਦੇਖਭਾਲ ਕਰਿਆ ਕਰੋ, ਕਿਉਂਕਿ ਇਹੀ ਜਿਹੜਾ ਵਿਰਸਾ ਹੈ ਇਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਾਣਾ ਹੈ। ਤੇ ਜਿੰਨੀ ਦੇਰ ਤੱਕ ਉਹ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹੋਣਗੇ, ਸੋ ਉਹ ਆਉਣ ਵਾਲੀ ਪੀੜ੍ਹੀ ਉਸ ਤਰ੍ਹਾਂ ਸਟੇਬਲ ਨਹੀਂ ਹੋ ਸਕਦੀਆਂ। ਸੋ ਵੀਰ ਜੀ, ਇਹਦੇ ਤੋਂ ਇਲਾਵਾ ਕੋਈ ਐਸੀ ਕੋਈ ਦਿਲਚਸਪ ਗੱਲ ਜਿਹੜੀ ਤੁਸੀਂ ਹੋਰ ਇਮਾਰਤ ਦੇ ਬਾਰੇ ਕੋਈ ਦੱਸਣਾ ਚਾਹੋ? ਇਮਾਰਤ ਦੇ ਬਾਰੇ ਇਹਦੀ ਦਿਲਚਸਪ ਗੱਲ ਇਹੀ ਹੈਗੀ ਹੈ ਕਿ ਤੁਸੀਂ ਅੰਦਰ ਜਾਓਗੇ ਤਾਂ ਤੁਸੀਂ ਵੇਖੋਗੇ ਕਿ ਇਹਦਾ ਗੁੰਬਦ ਜਿਹੜਾ ਹੈ, ਬਲਕਿ ਇਹਦੀ ਕੀ ਮੁਗਲਿਆ ਤਰਜ਼ ਤੇ ਬਣੀ ਹਰ ਇਮਾਰਤ ਦੀ ਹੈ ਖਾਸ ਗੱਲ ਹੈਗੀ ਕਿ ਉਹਦੇ 'ਚ ਕੋਈ ਸਰੀਆ ਨਹੀਂ ਇਸਤੇਮਾਲ ਕੀਤਾ ਗਿਆ। ਸਾਡੀਆਂ ਬਣੀਆਂ ਐਡੇ ਐਡੇ ਪਲਾਜ਼ੇ ਬਣ ਜਾਂਦੇ ਨੇ, ਸਰੀਆਂ ਦੇ ਲੈਂਟਰ ਪੈ ਜਾਂਦੇ ਨੇ, ਪਰ ਉਹ ਡਿੱਗ ਜਾਂਦੇ ਨੇ। ਹਾਂਜੀ, ਮਗਰ ਇਹਨੂੰ ਇੰਜ ਬਣਾਇਆ ਗਿਆ, ਇਹਦਾ ਨਕਸ਼ਾ ਇੰਜ ਤਾਮੀਰ ਕੀਤਾ ਗਿਆ ਕਿ ਇਹਦੇ 'ਚ ਕੋਈ ਸਰੀਆ ਨਹੀਂ, ਇਹਦੇ 'ਚ ਸਿਰਫ ਦਾਲਾਂ ਤੇ ਮਿੱਟੀ ਦੀਆਂ ਟੈਲਾਂ ਯੂਜ਼ ਕੀਤੀਆਂ ਗਈਆਂ ਨੇ। ਤੇ ਇਹ ਤਕਰੀਬਨ 470 ਸਾਲ ਹੋ ਗਏ ਨੇ ਇਹ ਕਾਇਮੋ ਦਾਇਮ ਹੈ। ਤੇ ਬਾਕੀ ਵੀ ਮਜ਼ੀਦ ਵੀ ਜਿਹੜੀਆਂ ਨੇ ਇਹਦੀ ਲੈਂਟਰ ਦੇ ਵਿੱਚ ਵੀ ਇਹਨੂੰ ਇੱਟਾਂ ਨੂੰ ਇੱਟਾਂ ਨਾਲ ਮਿਲਾ ਕੇ ਲੈਂਟਰ ਪਾਇਆ ਗਿਆ। ਜੀ ਜੀ, ਤੁਹਾਡੀ ਗੱਲ ਤੋਂ ਵੀ ਜੀ ਮੈਨੂੰ ਗੱਲ ਯਾਦ ਆ ਰਹੀ ਹੈ ਕਿ ਜਿਹੜੇ ਮੁਗਲ ਬਾਦਸ਼ਾਹਾਂ ਦੇ ਦੌਰ 'ਚ ਜਿਹੜੇ ਕਾਰੀਗਰ ਸੀ, ਉਹਨਾਂ ਦੀ ਆਪਣੇ ਕੰਮ ਦੇ ਵਿੱਚ ਮਹਾਰਤ ਤੇ ਆਪਣੇ ਕੰਮ ਦੇ ਨਾਲ ਸਿੰਸੀਅਰਿਟੀ ਇੰਨਾ ਸੀ। ਦੇਖੋ 4 ਸਦੀਆਂ 4.5 ਸਦੀਆਂ ਤੋਂ ਬਾਅਦ ਵੀ ਇਮਾਰਤ ਆਪਣੀ ਉਸੇ ਹਾਲਤ 'ਚ ਮੌਜੂਦ ਹੈ। ਤੇ ਇੱਕ ਅਚੰਭੇ ਦੀ ਗੱਲ ਹੈ ਕਿ ਜੇਕਰ ਅੱਜ ਅਸੀਂ ਬਣਾਉਂਦੇ, ਹਾਲਾਂਕਿ ਟੈਕਨੋਲੋਜੀ ਵੀ ਜ਼ਿਆਦਾ ਹੈ, ਪਰ ਉੱਦਾਂ ਇਮਾਰਤ ਖੜੀ ਨਹੀਂ ਰਹਿੰਦੀ, ਜਿਵੇਂ ਥੋੜਾ ਜਿਹਾ ਭੁਚਾਲ ਆਏ ਤੇ ਡਿੱਗ ਜਾਂਦੀ ਹੈ। ਉਹਦੀ ਵਜ੍ਹਾ ਸਿਰਫ ਇਹ ਆਉਂਦੀ ਹੈ ਨਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਨਹੀਂ। ਹਾਂਜੀ, ਅਸੀਂ ਇਹ ਨਹੀਂ ਵੇਖਦੇ ਕਿ ਅਸੀਂ ਜਿਹੜੀ ਚੀਜ਼ ਨੂੰ ਤਾਮੀਰ ਕਰ ਰਹੇ ਹਾਂ ਜਾਂ ਕੋਈ ਵੀ ਅਸੀਂ ਕੰਮ ਕਰ ਰਹੇ ਹਾਂ, ਅਸੀਂ ਉਸ ਕੰਮ ਨੂੰ ਕਿੰਨੀ ਸਫਾਈ ਨਾਲ ਕਰਨਾ ਹੈ ਤੇ ਕਿੰਨੀ ਇਮਾਨਦਾਰੀ ਨਾਲ ਕਰਨਾ ਹੈ, ਤਾਂ ਕਿ ਉਹ ਕੰਮ ਇੱਕ ਗੱਲ ਹੈ। ਕੋਈ ਵੀ ਬੰਦਾ ਇੱਕ ਕੰਮ ਕਰਦਾ ਹੈ ਤੇ ਉਹ ਕੰਮ ਖਰਾਬ ਹੋ ਜਾਂਦਾ ਹੈ। ਹਾਂਜੀ, ਤੇ ਉਹ ਤੇ ਉਹਨੇ ਉਧਰੋਂ ਇੱਕ ਜਗ੍ਹਾ ਤੋਂ ਪੈਸੇ ਕਮਾ ਲਏ, ਮਗਰ ਉਹਦਾ ਅੱਗੇ ਤੇ ਨਹੀਂ ਨਾ ਕਿਸੇ ਨੇ ਤਾਰਫ ਦੇਣਾ। ਇਹੀ ਅਗਰ ਉਹ ਕੰਮ ਚੰਗਾ ਕਰੇ, ਪੈਸੇ ਘੱਟ ਕਮਾਏ, ਤੇ ਉਹਦਾ 10 ਜਗ੍ਹਾ ਤਾਰਫ ਹੋਏਗਾ ਤੇ ਉਹ ਆਪਣੇ ਫੀਲਡ ਦੇ ਵਿੱਚ ਮਸ਼ਹੂਰ ਹੋ ਜਾਏਗਾ। ਬਿਲਕੁਲ। ਆਪਣਾ ਕੰਮ ਇਮਾਨਦਾਰੀ ਨਾਲ ਕਰੋ ਤੇ ਦਿਆਨਤਦਾਰੀ ਨਾਲ ਕਰੋ ਤੇ ਇਨਸ਼ਾਅੱਲਾ ਕੰਮ ਬਿਹਤਰੀਨ ਹੁੰਦਾ ਹੈ। ਬਿਲਕੁਲ। ਐਸੇ ਗੱਲ ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਗੱਲ ਦੱਸਦਾ ਚੱਲਾਂ ਕਿ ਵੀ ਜੀ ਅਸੀਂ ਅਕਸਰ ਸਾਰਾ ਜਿਹੜਾ ਮਲਬਾ ਹੈ ਉਹ ਸਾਰਾ ਸੁੱਟ ਦਿੰਦੇ ਆ ਆਪਣੀ ਸਰਕਾਰ ਦੇ ਉੱਤੇ ਕਿ ਸਰਕਾਰ ਇਦਾਂ ਦੀ ਹੈ, ਸਰਕਾਰ ਨੇ ਕੀਤਾ। ਹਾਲਾਂਕਿ ਦੇਖਿਆ ਜਾਏ ਤੇ ਜਦੋਂ ਇਹਦੀ ਕੰਸਟਰਕਸ਼ਨ ਹੋ ਰਹੀ ਹੁੰਦੀ ਹੈ, ਜਿਹੜੀ ਇੱਥੇ ਇੱਟਾਂ ਲਾ ਰਿਹਾ ਹੁੰਦਾ ਬੰਦਾ, ਉਹ ਸਰਕਾਰ ਤੇ ਪੈਸਾ ਲਾ ਰਹੀ ਹੈ, ਪਰ ਉਹ ਕੰਮ ਦੇ ਨਾਲ ਜਿਹੜੀ ਸਿੰਸੀਅਰਿਟੀ ਉਸ ਬੰਦੇ ਦੀ ਹੋਣੀ ਚਾਹੀਦੀ ਹੈ, ਬੰਦੇ ਦੀ ਜ਼ਰੂਰੀ। ਤੇ ਇਹ ਵੀ ਸਾਨੂੰ ਜ਼ਰੂਰੀ ਹੈ ਕਿ ਜਿਹੜੇ ਛੋਟੇ ਲੈਵਲ ਤੋਂ ਹੀ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੀ ਉਸ ਜ਼ਿੰਮੇਵਾਰੀ ਨੂੰ ਨਿਭਾਉਣ, ਤਾਂ ਕਿ ਉਹਨਾਂ ਦਾ ਵੀ ਉਸ ਫੀਲਡ ਦੇ ਵਿੱਚ ਨਾ ਹੋ ਸਕੇ, ਨਾਲੇ ਉਹਨਾਂ ਦੀ ਇਮਾਨਦਾਰੀ ਦੀ ਖਾਤਰ ਇੱਕ ਚੀਜ਼ ਵਧੀਆ ਆ ਸਕੇ, ਬਿਹਤਰੀਨ ਹੋ ਜਾਏ। ਬਿਲਕੁਲ ਐਸੇ। ਅੱਛਾ ਸ਼ਰਾਜ਼ੀ ਸਾਹਿਬ, ਤੁਸੀਂ ਦੱਸਿਆ ਕਿ ਤੁਹਾਡਾ ਸਾਰਾ ਬਚਪਨ ਇੱਥੇ ਲੰਘਿਆ, ਤੇ ਆਪਣੇ ਬਚਪਨ ਦੀ ਕੋਈ ਯਾਦਗਾਰ ਇੱਥੇ ਦੀ ਤੁਸੀਂ ਦੱਸਣਾ ਚਾਹੋ ਸਾਡੇ ਦਰਸ਼ਕਾਂ ਨੂੰ? ਮੈਂ ਤੁਹਾਨੂੰ ਬੜੀ ਮਜ਼ੇ ਦੀ ਗੱਲ ਦੱਸਣਾ ਹੈ ਕਿ ਇਹਦਾ ਹਾਲ ਇਹ ਸੀ ਕਿ ਜਿੱਥੇ ਅਸੀਂ ਖਲੋਤੇ ਹਾਂ ਨਾ, ਇਹ ਜ਼ਮੀਨ ਨਾਲੋਂ ਤੇ ਸੜਕ ਨਾਲੋਂ ਤਕਰੀਬਨ ਕੋਈ ਸੜਕ ਦੇ ਲੈਵਲ ਸੀ, ਪਰ ਜਿਹੜਾ ਅੱਗੇ ਫਰੰਟ ਵਾਲਾ ਏਰੀਆ ਹੈ, ਉਹ ਫਰੰਟ ਵਾਲਾ ਏਰੀਆ ਸਾਰਾ ਥੱਲੇ ਹੈਗਾ ਜੀ, ਤਕਰੀਬਨ 5 ਫੁੱਟ ਗਹਿਰਾ ਸੀ। ਠੀਕ ਹੈ। ਉੱਥੇ ਪੌੜੀਆਂ ਬਣੀਆਂ ਸੀ। ਅਸੀਂ ਜਦੋਂ ਇੱਧਰ ਆਉਂਦੇ ਸੀ, ਜਦੋਂ ਬਾਰਿਸ਼ ਹੁੰਦੀ ਸੀ ਨਾ, ਤੇ ਇੱਥੇ 5 ਫੁੱਟ ਕਹਿ ਲਓ ਕਿ 4-4 ਫੁੱਟ ਪਾਣੀ ਖਲੋ ਜਾਂਦਾ ਸੀ। ਜੀ। ਤੇ ਸਾਨੂੰ ਪਾਣੀ ਕੱਢਣ ਲਈ ਨਾ 2 ਦਿਨ ਲਾਣੇ ਪੈਂਦੇ ਸੀ। ਅੱਛਾ। ਤੇ ਅਸੀਂ ਮੋਟਰਸਾਈਕਲ ਗੱਡੀ ਕੋਈ ਇਧਰੋਂ ਲੰਘਾਣੀ ਹੁੰਦੀ ਜਾਂ ਅਸੀਂ ਆਣਾ ਹੁੰਦਾ ਸੀ ਨਾ, ਤੇ ਸਾਨੂੰ 2 ਦਿਨ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਪਾਣੀ ਸੁੱਕੇਗਾ ਤੇ ਅਸੀਂ ਅੰਦਰ ਆਵਾਂਗੇ। ਅੱਛਾ। ਤੇ ਹੁਣ ਤੇ ਉਹ ਸੜਕ ਦੇ ਲੈਵਲ ਹੋ ਗਿਆ ਤੇ ਸਿਵਰੇਜ ਪੈ ਗਏ ਨੇ, ਤੇ ਹੁਣ ਬੜਾ ਅੱਛਾ ਹੋ ਗਿਆ। ਚਲੋ, ਨਹੀਂ ਹੁਣ ਤੇ ਬਹੁਤ ਸੋਹਣੀ ਲੋਕ ਜਿੱਦਾਂ ਅਸੀਂ ਆਏ ਸੀ, ਸਭ ਤੋਂ ਪਹਿਲੇ ਅਸੀਂ ਦੇਖਿਆ ਜਿਹੜਾ ਖੂਬਸੂਰਤ ਸਫਾਈ ਦਾ ਇੰਤਜ਼ਾਮ ਦੇਖ ਕੇ ਅਸੀਂ ਇੰਪ੍ਰੈਸ ਹੋਏ ਆ ਕਿ ਇੰਨੀ ਸਫਾਈ ਸਾਨੂੰ ਕਿਸੇ ਹੋਰ ਥਾਂ ਤੇ ਨਹੀਂ ਮਿਲਦੀ। ਤੇ ਦਰਸ਼ਕੋ, ਤੁਸੀਂ ਸੁਣਿਆ ਵੀਰ ਜੀ ਉਹਨਾਂ ਦੀਆਂ ਗੱਲਾਂ, ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਇਤਿਹਾਸਿਕ ਗੱਲਾਂ ਦੀ ਵੀ ਸਾਂਝ ਪਾਈ।